ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 30-32 ਸਾਲਾਂ ਤੋਂ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਆਪ ਸਰਕਾਰ ਤੇ ਆਪ ਪਾਰਟੀ ਦੇ ਸਵਾਲ ਤੋਂ। ਸਵਾਲ ਖੜਾ ਹੋਇਆ ਕਿ ਕੀ ਪੰਜਾਬ ਦੇ ਵਿੱਚ ਆਪ ਸਰਕਾਰ ਤੇ ਆਪ ਪਾਰਟੀ ਖਿਲਰ ਜਾਵੇਗੀ ਤੇ ਇਹਦੀ ਵਜ੍ਹਾ ਕੀ ਹੈ ਜੀ? ਖੜਾ ਕਿੱਥੋਂ ਹੋਇਆ ਇਹ ਸਵਾਲ? ਪ੍ਰਵੀਨ ਜੀ, ਇਹ ਸਵਾਲ ਰਾਜਨੀਤਿਕ ਗਲਿਆਰਿਆਂ 'ਚ ਤਾਂ ਹੋ ਸਕਦਾ ਮਾੜਾ ਮੋਟਾ ਕੁਸਰ ਹੋਵੇ ਜੀ। ਇਹ ਸਵਾਲ ਇਹ ਵੀ ਹੋ ਸਕਦਾ ਕਿ ਮੀਡੀਆ ਵੀ ਇਸ ਹਵਾਲਿਆਂ ਦੇਖ ਰਿਹਾ ਹੋਵੇ ਕਿ ਸੁਪਰੀਮੋ ਵੀ ਹੁਣ ਅੰਦਰ ਚਲਾ ਗਿਆ, ਉਸ ਤੋਂ ਬਾਅਦ ਪਾਰਟੀ ਨੂੰ ਬੰਨ ਕੇ ਕੌਣ ਰੱਖੂਗਾ, ਕਿਉਂਕਿ ਸਿੰਗਲ ਮੈਨ ਪਾਰਟੀ ਮੰਨੀ ਜਾਂਦੀ ਹੈ ਕਿ ਉਹੋ ਜਿਹਾ ਕੋਈ ਢਾਂਚਾ ਨਹੀਂ ਹੈ ਨਾ, ਉਹੋ ਜਿਹਾ ਕੋਈ ਇੱਥੇ ਵਲੰਟੀਅਰ ਸਿਸਟਮ ਹੈ, ਕੈਡਰ ਸਿਸਟਮ ਨਹੀਂ ਹੈ। ਸੋ ਇਸ ਚੀਜ਼ਾਂ ਨੂੰ ਲੈ ਕੇ ਸਵਾਲ ਹੋ ਸਕਦਾ, ਪਰ ਇਹ ਸਵਾਲ ਵੱਡਾ ਖੁਦ ਆਮ ਆਦਮੀ ਪਾਰਟੀ ਨੇ ਖੜਾ ਕੀਤਾ ਜੀ, ਇਹ ਕਿਸੇ ਹੋਰ ਨੇ ਖੜਾ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ 'ਚ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ, ਉਹਨਾਂ ਨੇ ਆਪਣੇ ਐਮਐਲਏਆਂ ਦੀ ਇੱਕ ਮੀਟਿੰਗ ਆਪਣੇ ਬੁਲਾਈ ਜੀ। ਉਸ ਘਰੇ ਬੁਲਾਈ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਸ ਕਦਰ ਕੱਲੇ ਐਮਐਲਏ ਨੂੰ ਪੜੋਸਿਆ ਜਾਂ ਜਿਸ ਕਦਰ ਕੱਲੇ ਐਮਐਲਏ 'ਚ ਹੌਸਲਾ ਭਰਨ ਦੀ ਕੋਸ਼ਿਸ਼ ਕੀਤੀ ਜਾਂ ਸਾਂਝੇ ਤੌਰ ਤੇ ਉਹਨਾਂ ਨੂੰ ਅਪੀਲ ਕੀਤੀ ਕਿ ਦੇਖਿਓ, ਡਰ ਨਾ ਜਾਇਓ, ਘਬਰਾ ਨਾ ਜਾਇਓ, ਟੁੱਟ ਨਾ ਜਾਇਓ, ਵਿਕ ਨਾ ਜਾਇਓ, ਹੈਨਾ, ਕਿਤੇ ਲਾਲਚ ਨਾ ਆ ਜਾਇਓ, ਤੁਹਾਨੂੰ ਧਮਕਾਉਣਗੇ ਵੀ, ਡਰਾਉਣਗੇ ਵੀ, ਮਨਾਉਣਗੇ ਵੀ। ਇਹਦਾ ਮਤਲਬ ਕੀ ਬੀਜੇਪੀ ਉਸ ਨੁਕਤੇ ਤੇ ਕੰਮ ਕਰ ਰਹੀ ਹੈ? ਕੀ ਮੁੱਖ ਮੰਤਰੀ ਸਾਹਿਬ ਨੂੰ ਕੋਈ ਸੂਹ ਮਿਲੀ ਆ? ਕੀ ਅਜਿਹਾ ਖਤਰਾ ਖੜਾ ਹੋ ਗਿਆ ਕਿ 92 ਐਮਐਲਏਆਂ ਲਈ ਵੀ ਸਰਕਾਰ ਨੂੰ ਇਹ ਸੋਚਣਾ ਪੈ ਜਾਵੇ ਕਿ ਸਾਡੇ ਐਮਐਲਏ ਵਿਕ ਸਕਦੇ ਆ? ਵੈਸੇ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਪ੍ਰਵੀਨ ਜੀ ਪਹਿਲਾਂ ਵੀ ਬੀਜੇਪੀ ਤੇ ਆਮ ਆਦਮੀ ਪਾਰਟੀ ਇਹ ਸਵਾਲ ਖੜੇ ਕਰ ਚੁੱਕੀ ਹੈ ਕਿ 25-25 ਕਰੋੜ ਸਾਡੇ ਐਮਐਲਏ ਖਰੀਦਣ ਦੀ ਕੋਸ਼ਿਸ਼ ਹੋਈ ਹੈ। ਜੀ, ਬਕਾਇਦਾ ਹਰਪਾਲ ਚੀਮਾ ਹੋਰੀ, ਮਾਲਵਿੰਦਰ ਕੰਗ ਹੋਰੀ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਨੇ ਇਸ ਮਸਲੇ ਤੇ, ਪਰ ਇਹਦੇ ਬਾਵਜੂਦ ਉਹਨਾਂ ਨੇ ਸੋਰਸ ਨਹੀਂ ਅਜੇ ਤੱਕ ਦੱਸਿਆ ਕਿ ਕਿਹੜਾ ਲੀਡਰ ਪਹੁੰਚ ਕਰ ਰਿਹਾ, ਕੌਣ ਝੋਲਾ ਲੈ ਕੇ ਆ ਰਿਹਾ, ਕਿਹੜੇ ਖਾਤੇ 'ਚੋਂ ਪੈਸੇ ਆ ਰਹੇ ਨੇ, ਕਿਹੜਾ ਤਰੀਕਾ ਅਪਣਾਇਆ ਜਾ ਰਿਹਾ, ਕਿਹਦੇ ਨਾਲ ਰਾਬਤਾ ਹੋ ਰਿਹਾ, ਇਹ ਕੁਝ ਨਹੀਂ ਦੱਸਿਆ। ਹਾਂਜੀ, ਬਿਲਕੁਲ। ਪਰ ਇਸ ਸਥਿਤੀ 'ਚ ਜਦੋਂ ਹੁਣ ਆਮ ਆਦਮੀ ਪਾਰਟੀ ਦੇ 3 ਵੱਡੇ ਲੀਡਰ ਮਨੀਸ਼ ਸਿਸੋਦੀਆ ਵੀ, ਸੰਜੇ ਸਿੰਘ ਵੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ, ਜਿਹੜੇ ਸੁਪਰੀਮੋ ਹੀ ਨੇ, ਉਹ ਅੰਦਰ ਹੋਣ ਤੇ ਜਿਹੜੇ ਉਸ ਤੋਂ ਬਾਅਦ ਸੰਦੀਪ ਪਾਠਕ ਅਜੇ ਤੱਕ ਉਵੇਂ ਕਿਸੇ ਐਕਸ਼ਨ ਮੋਡ 'ਚ ਨਹੀਂ ਦਿਖੇ ਖੁੱਲ ਕੇ, ਰਾਘਵ ਚੱਡਾ ਕਹਿੰਦੇ ਜੀ ਕਿ ਉਸ ਹਵਾਲੇ ਨਾਲ ਬਾਹਰ ਗਏ ਹੋਏ ਨੇ ਕਿ ਹਾਂਜੀ ਇਲਾਜ ਕਰਾਉਣ ਗਏ ਨੇ, ਪਤਾ ਨਹੀਂ ਬਚਾਉਣ ਗਏ ਨੇ ਆਪਣੇ ਆਪ ਨੂੰ ਕਿ ਇਲਾਜ ਕਰਾਉਣ ਗਏ ਨੇ। ਚਲੋ ਰਾਘਵ ਚੱਡਾ ਵੀ ਨਹੀਂ ਹੈਗੇ ਤਾਂ ਲੈ ਦੇ ਕੇ ਉਸ ਤੋਂ ਬਾਅਦ ਜੇ ਦਿੱਲੀ 'ਚ ਕੋਈ ਦਿਖ ਰਿਹਾ ਤਾਂ ਆਤਸ਼ੀ ਦਿਖ ਰਹੀ ਹੈ ਤੇ ਪੰਜਾਬ 'ਚ ਜਾਂ ਦੇਸ਼ 'ਚ ਬਾਕੀ ਥਾਂ ਆਮ ਆਦਮੀ ਪਾਰਟੀ ਦਾ ਚਿਹਰਾ ਦਿਖ ਰਿਹਾ ਤਾਂ ਭਗਵੰਤ ਮਾਨ ਦਿਖ ਰਿਹਾ ਜੀ। ਬੇਸ਼ੱਕ ਅੱਜ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਨੂੰ ਅੰਦਰ ਬੈਠਿਆਂ ਇਹ ਗੱਲ ਯਾਦ ਆਉਂਦੀ ਹੋਵੇ ਕਿ ਜੇ ਮੈਂ ਆਪਣੇ ਸਾਥੀਆਂ ਨੂੰ ਨਾਲ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਮੇਰੇ ਲਈ ਇੱਕ ਟੀਮ ਖੜੀ ਹੁੰਦੀ। ਬਿਲਕੁਲ। ਭਾਰਤ ਭੂਸ਼ਣ ਉਹਨਾਂ ਦਾ ਉਹ ਪਰਿਵਾਰ, ਉਹਦੇ ਪਿਤਾ ਜਿਨ੍ਹਾਂ ਨੇ ਪਹਿਲਾਂ ਆਪਣੀ ਜ਼ਮੀਨ ਦਾ ਟੁਕੜਾ ਘਰ-ਬਾਰ ਦੇ ਕੇ ਪਾਰਟੀ ਨੂੰ ਸ਼ੁਰੂ ਕਰਾਇਆ, ਜਾਂ ਹੋਰ ਕਿੰਨੇ ਹੀ ਸਾਥੀ ਜਿਹੜੇ ਨਾਲ ਛੱਡ ਕੇ। ਜੇ ਪੰਜਾਬ ਦੇ ਵੀ ਆਪਾਂ ਗੱਲ ਕਰੀਏ, ਧਰਮਵੀਰ ਗਾਂਧੀ ਵਰਗੇ ਜਿਹੜੇ ਅੱਜ ਕਾਂਗਰਸ ਦੀ ਟਿਕਟ ਦੇ ਲਈ ਲਾਈਨ 'ਚ ਖੜੇ ਨੇ, ਹੈਨਾ, ਸੋ ਕਿੰਨਾ ਕੁਛ ਬਦਲਿਆ। ਸੋ ਇਸ ਲਈ ਹੋ ਸਕਦਾ ਕਿ ਆਪਣੇ ਮੁੱਢਲੇ ਸਾਥੀਆਂ ਦੀ ਵੀ ਯਾਦ ਆਉਂਦੀ ਹੋਵੇ।
अन्ना हजारे ने जिस दिन गिरफ्तारी तो बाद केजरीवाल ਇਹਦਾ ਉਹ ਕੁਮਾਰ ਵਿਸ਼ਵਾਸ ਦੀ ਉਹ ਟਿੱਪਣੀ ਕਿ ਹੈ ਨਾ ਜੋ ਕਰੋਗੇ ਉਹ ਫਲ ਪਾਓਗੇ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਯਾਦ ਆਉਂਦਾ ਹੋਊਗਾ ਕਿ ਮੈਂ ਆਪਣੇ ਸਾਥੀਆਂ ਨੂੰ ਛੱਡ ਬੈਠਿਆ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਬਿਲਕੁਲ ਕੇਜਰੀਵਾਲ ਦੇ ਮਤਲਬ ਕਿ ਹਨੂਮਾਨ ਬਣ ਕੇ ਕੰਮ ਕਰ ਰਹੇ ਨੇ ਤੇ ਉਹ ਕਹਿੰਦੇ ਲਓ ਜੀ, ਜਦੋਂ ਕਿ ਸਿਆਸੀ ਧਿਰਾਂ ਇਹ ਵੀ ਚਰਚਾ ਕਰਦੇ ਨੇ ਕਿ ਉਹ ਤਾਂ ਅਮਿਤ ਸ਼ਾਹ ਦੇ ਵੀ ਖਾਸ ਨੇ, ਪਰ ਉਹੀ ਇਹ ਮੀਟਿੰਗ ਕਰ ਰਹੇ ਨੇ ਕਿ ਦੇਖਿਓ ਉਹਨਾਂ ਕੋਲ ਨਾ ਚਲੇ ਜਾਓ। ਭਾਜਪਾ ਤੁਹਾਨੂੰ ਤੋੜਨ ਦੀ, ਖਰੀਦਣ ਦੀ, ਡਰਾਉਣ ਦੀ, ਧਮਕਾਉਣ ਦੀ, ਲਾਲਚ ਦੇਣ ਦੀ, ਅਹੁਦਿਆਂ ਦੀ ਪੈਦਾ ਕਰੂਗੀ ਕੋਸ਼ਿਸ਼, ਬਚ ਕੇ ਰਹੋ। ਅਸਲ 'ਚ ਕੀ ਆ ਪ੍ਰਵੀਨ ਜੀ ਕਿ ਹਿਮਾਚਲ 'ਚ ਹਾਲ ਹੀ 'ਚ ਜੋ ਘਟਨਾਕ੍ਰਮ ਵਾਪਰਿਆ ਉਹ ਸਾਰਿਆਂ ਨੇ ਦੇਖਿਆ। ਜੋ ਮਾਮਲਾ ਨਿਬੜਿਆ ਨਹੀਂ ਹੈ, ਬਾਗੀ ਐਮਐਲਏ ਛੱਡ ਗਏ, ਰਾਜ ਸਭਾ ਕਾਂਗਰਸ ਸਰਕਾਰ ਹੁੰਦਿਆਂ ਬੀਜੇਪੀ ਲੈ ਗਈ, ਉਸ ਤੋਂ ਬਾਅਦ ਉਹਨਾਂ ਨੂੰ ਸ਼ਾਮਲ ਕਰ ਲਿਆ, ਹੁਣ ਜਿਮਨੀ ਚੋਣ ਹੋਣੀ ਹੈ। ਸੋ ਇਸ ਲਈ ਉੱਥੇ ਸਥਿਤੀ ਅਜੇ ਵੀ ਫਸਮਾ ਕੰਮ ਹੈ। ਤੇ ਇੱਧਰ ਸਥਿਤੀ ਵੀ ਇਹਨਾਂ ਨੂੰ ਇਸ ਲਈ ਲੱਗਦੀ ਹੈ ਕਿ ਜਿਸ ਤਰ੍ਹਾਂ ਈਡੀ ਨਜ਼ਰ ਰੱਖ ਰਹੀ ਹੈ ਪੰਜਾਬ ਤੇ ਹੁਣ, ਹਾਂਜੀ, ਔਰ ਅਜੇ 2 ਮਹੀਨੇ ਚੋਣਾਂ 'ਚ ਪਏ ਨੇ, ਤੇ ਉਧਰ ਦਿੱਲੀ ਵਾਲੀ ਪਾਲਿਸੀ ਵੀ ਇੱਥੇ ਆਈ ਹੈ, ਦਿੱਲੀ ਵਾਲੇ ਸ਼ਰਾਬ ਕਾਰੋਬਾਰੀ ਵੀ ਇੱਥੇ ਆਏ ਹੋਏ ਨੇ। ਸੋ ਸਾਰਾ ਤਾਣਾ ਬਣਾ ਉੱਥੇ ਵਾਲਾ ਇੱਥੇ ਆਇਆ, ਤੇ ਜਿਸ ਦਿਨ ਈਡੀ ਆ ਗਈ ਉਦਣ ਕਿਤੇ ਮੰਤਰੀ ਐਮਐਲਏ ਨਾ ਫਸ ਜਾਣ। ਕੀ ਇਸ ਡਰ ਤੋਂ, ਈਡੀ ਦੇ ਡਰ ਤੋਂ, ਕੀ ਕੁਝ ਐਮਐਲਏ, ਕੁਝ ਮੰਤਰੀ ਜਾਂ ਮੌਜੂਦਾ ਮੈਂਬਰ ਪਾਰਲੀਮੈਂਟ ਦੀਆਂ ਟਿਕਟਾਂ ਲੈਣ ਵਾਲੇ ਭਾਜਪਾ ਦੇ ਸੰਪਰਕ 'ਚ ਨੇ? ਹਾਂਜੀ, ਬਿਲਕੁਲ। ਜਿਸ ਕਾਰਨ ਮੁੱਖ ਮੰਤਰੀ ਸਾਹਿਬ ਨੂੰ ਮੀਟਿੰਗ ਕਰਾਉਣੀ ਪਈ। ਸੋ ਇਸ ਮੀਟਿੰਗ ਜਿਸ ਕਦਰ ਉਹਨਾਂ ਸਮਝਾਇਆ, ਜਿਸ ਕਦਰ ਕੱਲੇ ਨੂੰ ਵੀ ਤੇ ਸਾਂਝੇ ਤੌਰ ਤੇ ਵੀ ਅਪੀਲ ਕੀਤੀ ਆ, ਤੇ ਉਸ ਤੋਂ ਲੱਗਦਾ ਕਿ ਕਈ ਆਮ ਆਦਮੀ ਪਾਰਟੀ ਖਤਰੇ 'ਚ ਹੈ ਜਾਂ ਆਮ ਆਦਮੀ ਸਰਕਾਰ ਖਤਰੇ 'ਚ ਹੈ ਪੰਜਾਬ। ਇਸ ਵਾਰ ਮੁੱਖ ਮੰਤਰੀ ਸਾਹਿਬ ਨੇ ਨਾਲ ਬਿਠਾਇਆ ਸਪੀਕਰ ਸਾਹਿਬ ਨੂੰ, ਨਾਲ ਬਿਠਾਇਆ ਡਿਪਟੀ ਸਪੀਕਰ ਸਾਹਿਬ ਨੂੰ, ਨਾਲ ਬਿਠਾਇਆ ਕਾਰਜਕਾਰੀ ਪ੍ਰਧਾਨ ਸਾਹਿਬ ਨੂੰ। ਇੱਕ ਪਾਸੇ ਪ੍ਰਿੰਸੀਪਲ ਬੁੱਧਰਾਮ ਸੀ, ਦੂਜੇ ਪਾਸੇ ਕੁਲਤਾਰ ਸੰਧਮਾ ਸੀ, ਰੋੜੀ ਹੋਰੀ ਸੀਗੇ। ਸੋ ਉਹਨਾਂ ਨੂੰ ਨਾਲ ਬਿਠਾ ਕੇ ਤੇ ਸਾਂਝੀ ਕੀਤੀ ਤੇ ਫਿਰ ਅਪੀਲ ਕੀਤੀ। ਦੁਪਹਿਰ ਦੀ ਰੋਟੀ ਵੀ ਖਿਲਾਈ ਸਾਰੇ ਐਮਐਲਏ ਨੂੰ, ਤੇ ਇਕੱਲੇ ਨੂੰ ਧਿਆਨ ਵੀ ਰੱਖਿਆ। ਹਾਂ, ਇਸ ਮੀਟਿੰਗ 'ਚ ਜੇਕਰ ਕੋਈ ਹਾਜ਼ਰ ਸੀਗਾ ਤਾਂ ਉਹ ਸਾਰਿਆਂ 'ਚੋਂ ਚਰਚਾ ਸੀ ਚੱਬੇਵਾਲ ਦੀ। ਠੀਕ ਹੈ ਜੀ। ਉਹ ਅੱਜ ਦੀ ਤਰੀਕ 'ਚ ਤਾਂ ਐਮਐਲਏ ਵੀ ਨਹੀਂ ਹੈਗੇ ਹਲੇ, ਅਜੇ ਪਾਰਟੀ ਦੀ ਟਿਕਟ ਵੀ ਨਹੀਂ ਮਿਲੀ, ਪਰ ਉਸ ਮੀਟਿੰਗ 'ਚ ਹਾਜ਼ਰ ਸੀ। ਜੀ। ਜਦੋਂ ਕਿ 3 ਐਮਐਲਏ ਦਾ ਨਾਂ ਆਉਣਾ ਉਹ ਵੀ ਚਰਚਾ 'ਚ ਰਿਹਾ। ਪਠਾਨ ਮਾਜਰਾ ਨਹੀਂ ਆਏ ਇਸ ਮੀਟਿੰਗ 'ਚ, ਡਾਕਟਰ ਵਿਜੇ ਸਿੰਗਲਾ ਨਹੀਂ ਆਏ ਇਸ ਮੀਟਿੰਗ 'ਚ, ਤੇ ਕੁਬਰ ਵਿਜੇ ਪ੍ਰਤਾਪ ਨਹੀਂ ਆਏ। ਬੇਸ਼ੱਕ ਤਿੰਨਾਂ ਨੇ ਆਪਣੇ ਰੁਝੇਵੇਂ ਦੱਸਿਆ, ਨਿੱਜੀ ਕਾਰਨ ਵੀ ਕੋਈ ਹੋ ਸਕਦੇ ਆ ਬੰਦੇ ਨੂੰ, ਕਿਉਂਕਿ ਤੁਰੰਤ ਸੱਦੀ ਮੀਟਿੰਗ ਸੀ, ਪਹਿਲਾਂ ਤਾਂ ਕੋਈ ਤੈਅ ਸ਼ਡਿਊਲ ਵੀ ਹੋ ਸਕਦਾ, ਪਰ ਫਿਰ ਵੀ ਚਰਚਾ ਕਿ ਇਸ ਮੀਟਿੰਗ 'ਚ ਉਹਨਾਂ ਦੇ ਗੈਰ ਹਾਜ਼ਰ ਰਹਿਣ ਦੇ ਵੀ ਕੋਈ ਮਾਇਨੇ ਨੇ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੂੰ ਐਮਐਲਏ ਤਾਂ ਐਮਐਲਏ ਇੱਥੋਂ ਤੱਕ ਫਿਕਰ ਹੈ ਕਿ ਜਿਹਨਾਂ ਨੂੰ ਅਸੀਂ ਟਿਕਟਾਂ ਦੇਤੀਆਂ 8, ਉਹਨਾਂ 'ਚੋਂ ਵੀ ਕਿਤੇ 2-3 ਉੱਧਰ ਤਾਂ ਨਹੀਂ ਚਲੇ ਜਾਣਗੇ। ਕਿਤੇ ਤਾਂ ਇਹ ਸੀਗਾ ਕਿ ਕਾਂਗਰਸ ਵਾਲੇ 2 ਇੱਧਰ ਆ ਰਹੇ ਨੇ, ਮੌਜੂਦਾ ਐਮਪੀ, ਤੇ ਹੁਣ ਉੱਥੇ ਵੀ ਬੈਰੀਅਰ ਲੱਗ ਗਿਆ ਉਹ ਸਾਰੀ ਆ ਕੇਜਰੀਵਾਲ ਵਾਲੀ ਘਟਨਾਕ੍ਰਮ ਤੋਂ ਬਾਅਦ, ਤੇ ਆਪਣਿਆਂ ਦੇ ਉਮੀਦਵਾਰਾਂ ਦੇ ਵੀ ਜਾਣ ਦਾ ਡਰ ਪੈਦਾ ਹੋ ਗਿਆ। ਸੋ ਇਸ ਲਈ ਇਹ ਮੀਟਿੰਗ ਬਹੁਤ ਅਹਿਮ ਮੰਨੀ ਗਈ ਜੀ, ਕਿ ਇਹ ਮੀਟਿੰਗ ਬੇਸ਼ੱਕ ਦਿੱਲੀ ਜਾਣ ਵਾਲੀ ਰੈਲੀ ਦੇ ਹਵਾਲੇ ਨਾਲ ਕਹਿੰਦੇ ਸੱਦੀ ਸੀ, ਪਰ ਅਸਲ ਮੁੱਦਾ ਹੀ ਸੀਗਾ ਕਿ ਆਪ ਆਦਮੀ ਪਾਰਟੀ ਇਕਜੁੱਟ ਨਜ਼ਰ ਆਵੇ, ਇਕੱਠੇ ਨਜ਼ਰ ਆਈਏ ਅਸੀਂ, ਤੇ ਇਹ ਇਕੱਠੇ ਨਜ਼ਰ ਆਉਣ ਦਾ ਸੁਨੇਹਾ ਦਾ ਮਤਲਬ ਇਹ ਹੈ ਕਿ ਟੁੱਟ ਭੱਜ ਦਾ ਡਰ ਹੈਗਾ, ਭੰਨਤੋੜ ਦਾ ਡਰ ਹੈਗਾ, ਪਾਰਟੀ ਨੂੰ ਵੀ, ਸਰਕਾਰ ਨੂੰ ਵੀ, ਤੇ ਬੀਜੇਪੀ ਇਸ ਕੰਮ ਲਈ ਬਦਨਾਮ ਵੀ ਹੈਗੀ, ਕੋਈ ਇਹੋ ਜਿਹੇ ਕੰਮ ਕਰ ਲੈਂਦੀ ਹੈ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਇੰਡੀਆ ਗੱਠਜੋੜ ਦੀ। ਇਹਨਾਂ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਰੈਲੀ ਕਰਨੀ ਹੈ 31 ਨੂੰ, ਤੇ ਪਰ ਨਜ਼ਰਾਂ ਨਾਲ ਪੰਜਾਬ ਤੇ ਵੀ ਨੇ ਜੀ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਨੂੰ ਅੱਜ ਇੰਡੀਆ ਗੱਠਜੋੜ ਦਾ ਹੀ ਸਹਾਰਾ ਹੈ ਕਿ ਉਹੀ 4 ਲੀਡਰ ਨੇ ਜਿਹੜੇ ਮੇਰੇ ਲਈ ਹਾਰਾ ਨਾਰਾ ਮਾਰਨਗੇ। ਹਾਂਜੀ, ਬਿਲਕੁਲ, ਜਿਨ੍ਹਾਂ ਦੇ ਕੋਲੇ ਨਖਰੇ ਵੀ ਕੀਤੇ ਆਪਾਂ। ਮੈਂ ਤਾਂ ਹੀ ਗੱਲ ਕਰ ਰਿਹਾ, ਆਪਣੇ ਸਾਥੀ ਤਾਂ ਹੀ ਯਾਦ ਆਉਂਦੇ ਹੋਣੇ, ਜੇ ਸਾਥੀ ਰੱਖੇ ਹੁੰਦੇ ਤਾਂ ਅੱਜ ਨਾਰੇ ਹੋਰ ਤਰ੍ਹਾਂ ਵੱਜਦੇ। ਹਾਂਜੀ, ਬਿਲਕੁਲ। ਸਰਕਾਰੀ ਨਾਰੇ ਕਿਹੋ ਜਿਹੇ ਹੁੰਦੇ ਨੇ, ਸਾਰੇ ਮੀਡੀਆ ਨੇ ਦੇਖੇ ਨੇ ਕਿ ਪੰਜਾਬ ਤੋਂ ਗੱਡੀਆਂ 8-8 ਸੀਟਰ 7 ਸੀਟਰ ਸੀ, ਬੰਦੇ ਉਹਨਾਂ ਚੋਂ 4 ਸੀ ਜੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਲੈ ਦਿੱਲੀ ਤਾਂ ਸਾਰਾ ਪੰਜਾਬ ਪਹੁੰਚ ਜੂਗਾ ਜਿੱਦਣ ਕੇਜਰੀਵਾਲ ਗ੍ਰਿਫਤਾਰ ਕੀਤਾ। ਮੰਤਰੀ ਵੀ 8 ਬੰਦੇ ਵੀ ਪੂਰੇ ਨਾਲ ਨਹੀਂ ਜਾ ਸਕੇ, ਉਹਨਾਂ ਦੀ ਗੱਡੀ 'ਚ ਵੀ 4 ਸੀ, ਤੇ 4 ਉਤਰ ਕੇ ਕਾਗਜ਼ ਇੱਕ ਦੂਜੇ ਤੋਂ ਫੜ ਕੇ ਬੈਠਦੇ ਸੀ, ਤੇ ਅਗਲੇ ਚੱਕ ਕੇ ਲੈ ਗਏ ਜਦ ਜੀ, ਤੇ ਉਹ ਚਿਹਰੇ ਦਿਖਾਉਣ ਗਏ ਸੀ। ਮੋਹਾਲੀ ਦੇ ਵਿੱਚ ਇਕੱਠ ਰੱਖਿਆ ਸੀਗਾ ਵੱਡਾ, ਤੇ ਪਰ ਉਹ ਇਕੱਠ ਵੀ ਹਜ਼ਾਰਾਂ 'ਚ ਨਿਬੜ ਗਿਆ, ਗਿਆ ਹੀ ਨੀਗਾ ਉੱਪਰ, 5-4 ਹਜ਼ਾਰ ਵੀ ਨਹੀਂ ਬਣਿਆ।
ਸੋ ਇਸ ਲਈ ਇਹ ਸਥਿਤੀ ਤੋਂ ਫਿਕਰਮੰਦੀ ਦੇ ਵਿੱਚੋਂ ਹੁਣ 31 ਵਾਲੀ ਦੇ ਉੱਤੇ ਬਹੁਤ ਟੇਕ ਆਮ ਆਦਮੀ ਪਾਰਟੀ ਦੀ। ਇੱਕ ਤਾਂ ਇੰਡੀਆ ਗੱਠਜੋੜ ਦੀ ਨਾਂ ਹੇਠ ਹੈ, ਇਹਨਾਂ ਨੂੰ ਲੱਗਦਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿੰਨਾ ਕੁ ਵਰਕਰ ਆ ਉਹ ਨਿਕਲ ਆਊਗਾ, ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਆ ਜਾਊਗਾ, ਤੇ ਮਮਤਾ ਦੀਦੀ ਨਾਲ ਬਹੁਤ ਜ਼ਿਆਦਾ ਕੇਜਰੀਵਾਲ ਦਾ ਚੰਗਾ ਸੰਬੰਧ ਮੰਨਿਆ ਜਾਂਦਾ ਕਿ ਰਿਸ਼ਤੇ ਬੜੇ ਸੁਖਾਵੇਂ ਨੇ, ਤੇ ਉਧਰੋਂ ਕਿੰਨਾ ਕੁ ਉਹ ਉਧਰੋਂ ਮਤਲਬ ਤੇ ਸਮਾਜਵਾਦੀ ਪਾਰਟੀ ਖਿਲਰੀ ਹੋਈ, ਸ਼ਰਦ ਪਵਾਰ ਵਾਲੀ ਖਿਲਰੀ ਹੋਈ, ਸ਼ਿਵ ਸੈਨਾ, ਉਹ ਕਿੰਨੇ ਕੁ ਲੈ ਕੇ ਆ ਸਕਦੇ ਨੇ, ਪਤਾ ਚਿਹਰੇ ਮੋਹਰੇ ਹੀ ਆਉਣਗੇ ਉਹਨਾਂ ਦਾ ਜੇ ਆ ਵੀ ਗਏ। ਸੋ ਕੁੱਲ ਮਿਲਾ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹੀ ਟੇਕ ਹੈ ਇਹਨਾਂ ਨੂੰ ਕਿਹਾ, ਉਹਦੇ ਨਾਲ ਸ਼ਾਇਦ 31 ਨੂੰ ਰਾਮਲਾ ਮੈਦਾਨ ਭਰ ਜਾਵੇ ਜੀ ਜੀ। ਪਰ ਸਭ ਤੋਂ ਵੱਧ ਨਜ਼ਰ ਪੰਜਾਬ ਤੇ ਇਸ ਲਈ ਹੈ ਕਿ ਪ੍ਰਵੀਨ ਜੀ, ਪੰਜਾਬ ਚੋਂ 92 ਐਮਐਲਏ ਨੇ, ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇਹਨਾਂ ਨੇ ਇਹ ਆਸ ਰੱਖੀ ਸੀ ਕਿ 1000 ਬੰਦਾ ਵੀ ਆਇਆ ਤਾਂ ਲੱਖ ਬੰਦਾ ਤਾਂ ਪੰਜਾਬ ਚ ਹੀ ਆ ਜਾਣਾ। ਹੁਣ ਰੱਖੀ ਬੈਠੇ ਨੇ ਜੀ ਕਿ ਹਰ ਐਮਐਲਏ 1000 ਬੰਦਾ ਲੈ ਕੇ 31 ਮਾਰਚ ਨੂੰ ਦਿੱਲੀ ਜ਼ਰੂਰ ਜਾਵੇ। ਜਿਹੜੀ ਬੈਠਕ ਕੀਤੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਉਸ ਬੈਠਕ ਨੂੰ ਰੰਗ ਰੂਪ ਇਹੀ ਦਿੱਤਾ ਹੈ ਕਿ ਉਹ ਤਾਂ 31 ਮਾਰਚ ਦੀ ਦਿੱਲੀ ਚ ਹੋਣ ਵਾਲੀ ਰੋਸ ਰੈਲੀ ਦੇ ਲਈ ਬੈਠਕ ਕੀਤੀ ਹੈ। ਪਰ ਅਸਲ ਉਹਦਾ ਏਜੰਡਾ ਆਪਾਂ ਸੋਚ ਚੁੱਕੇ ਹਾਂ ਕਿ ਅਸਲ ਡਰ ਇਹ ਸੀਗਾ। ਪਰ ਇਸ ਬੈਠਕ ਦੇ ਵਿੱਚ, ਇਸ ਰੈਲੀ ਦੇ ਸੰਬੰਧ ਚ ਕੀਤੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਫਾਰਮੂਲਾ ਦਿੱਤਾ, ਅੱਛਾ, ਕਿ ਆਪਾਂ ਦਿੱਲੀ ਜਾਣਾ, ਕੱਲੇ ਐਮਐਲਏ ਨੇ, ਕੱਲੇ ਐਮਪੀ ਦੇ ਉਮੀਦਵਾਰ ਨੇ, ਘੱਟੋ ਘੱਟ 1000 ਬੰਦਾ ਲੈ ਕੇ ਜਾਣਾ। ਤੇ ਪ੍ਰਵੀਨ ਜੀ ਉਸ ਹਿਸਾਬ ਨਾਲ ਲੱਖ ਤੋਂ ਉੱਪਰ ਬੰਦਾ ਬਣਦਾ। ਠੀਕ ਆ, ਗੱਲ 1000 ਬੰਦੇ ਤੋਂ ਸ਼ੁਰੂ ਹੋਈ ਸੀ ਕਿ ਹਾਂਜੀ ਕਿ ਆਪਾਂ ਏਦਾਂ ਬੰਦੇ ਲੈ ਕੇ ਜਾਣੇ, ਤੇ ਪਰ ਕਹਿੰਦੇ ਕਿ ਫਿਰ ਗੱਲ ਆਈ ਕਿ ਚਲੋ ਜੇ ਐ ਨਹੀਂ ਤਾਂ 50000 ਬੰਦਾ ਤਾਂ ਪੰਜਾਬ ਤੋਂ ਜਾਣਾ ਹੀ ਚਾਹੀਦਾ, ਇਹ ਤੋਂ ਘੱਟ ਨਹੀਂ। ਤੇ ਜਦੋਂ ਬੈਠਕ ਨਿਬੜ ਕੇ ਉੱਠਣ ਲੱਗੇ ਕਹਿੰਦੇ ਦੇਖ ਲਿਓ 25000 ਤੋਂ ਵੀ ਬੰਦਾ ਨਾ ਘੱਟ ਜਾਵੇ ਕਿਤੇ। ਅੱਛਾ, ਤੇ ਗੱਲ 25000 ਤੇ ਆ ਕੇ ਖੜੀ ਆ ਹੁਣ ਕਿ ਜੇ 25000 ਵੀ ਪੰਜਾਬ ਤੋਂ ਚੱਲ ਗਿਆ ਤਾਂ ਅਸੀਂ ਉਹਨੂੰ ਲੱਖ ਕਹਿ ਸਕਦੇ ਹਾਂ। ਸੋ ਇਹਦਾ ਮਤਲਬ ਕਿ ਪੰਜਾਬ ਚੋਂ ਇਹਨਾਂ ਨੂੰ ਜਿਹੜਾ ਲੱਗਦਾ ਸੀਗਾ ਕਿ ਕੇਜਰੀਵਾਲ ਦੇ ਨਾਂ ਤੇ ਕੋਈ ਲਹਿਰ ਉੱਠੂਗੀ, ਨਹੀਂ ਉੱਠ ਰਹੀ। ਬਿਲਕੁਲ ਸਹੀ ਹੈ ਕਿ ਆਮ ਆਦਮੀ ਪਾਰਟੀ ਬੇਸ਼ੱਕ ਸਰਕਾਰ ਹੁੰਦਿਆਂ ਵੀ ਹੱਥ ਅਜੇ ਵੀ ਉੱਪਰ ਹੈ ਚੋਣਾਂ ਚ, ਪਰ ਤਾਂ ਵੀ ਉਸ ਤਰ੍ਹਾਂ ਦਾ ਰੰਗ ਨਹੀਂ ਹੈ ਜੋ ਵਿਧਾਨ ਸਭਾ ਚੋਣਾਂ ਸਮੇਂ ਸੀ। ਬੇਸ਼ੱਕ ਅੱਜ ਡੀਪੀ ਬਦਲ ਲਈ ਇਹਨਾਂ ਨੇ ਆਪਣੀ, ਅੱਛਾ, ਹਾਂਜੀ, ਬਕਾਇਦਾ ਤੌਰ ਤੇ ਹਦਾਇਤ ਹੋਈ ਹੈ ਕਿ ਪਾਰਟੀ ਦੇ ਆਫੀਸ਼ੀਅਲ ਇਸ ਪੇਜ ਤੋਂ ਡੀਪੀ ਡਾਊਨਲੋਡ ਕਰੋ ਫੋਟੋ। ਠੀਕ ਹੈ, ਉਹ ਫੋਟੋ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਦੇ ਪਿੱਛੇ ਖੜਾ ਦਿਖਾਇਆ, ਤੇ ਉਸ ਨੂੰ ਬਦਲ ਕੇ ਕਿਹਾ ਕਿ ਆਪਣੇ ਪੇਜ ਦੇ ਉੱਤੇ ਹਰ ਐਮਐਲਏ, ਹਰ ਉਮੀਦਵਾਰ, ਹਰ ਵਰਕਰ ਉਹ ਡੀਪੀ ਲਾਵੇ ਤੇ ਉਹਦੇ ਪਰ ਲਿਖਣਾ ਹੈ ਮੋਦੀ ਦਾ ਸਭ ਤੋਂ ਵੱਡਾ ਡਰ ਅਰਵਿੰਦ ਕੇਜਰੀਵਾਲ। ਸੋ ਇਹ ਲਿਖ ਕੇ ਪ੍ਰਚਾਰ ਸ਼ੁਰੂ ਕਰ ਦੋ, ਤੇ ਇਸ ਤਰੀਕੇ ਨਾਲ ਬੇਸ਼ੱਕ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹਦੇ ਬਾਵਜੂਦ ਵੀ ਇਹਨਾਂ ਨੂੰ ਇਹ ਲੱਗ ਰਿਹਾ ਕਿ ਪੰਜਾਬ ਚੋਂ ਉਹੋ ਜਿਹਾ ਹੁਲਾਰਾ ਨਹੀਂ ਮਿਲਿਆ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਜਿਹੜਾ ਮਿਲਣਾ ਸੀ। ਕਿਉਂਕਿ ਪੰਜਾਬ ਦੇ ਅੰਦਰ ਇਸ ਘੁਟਾਲੇ ਨੂੰ ਲੈ ਕੇ ਚਰਚਾ ਹੈਗੀ ਆ ਪ੍ਰਵੀਨ ਜੀ। ਮਾਲਵਾ ਫੈਸਲਾ ਕੁੱਲ ਧਿਰ ਦੇ ਵਿੱਚ ਹੁੰਦਾ, ਤੇ ਮਾਲਵਾ ਇਸ ਵਾਰ ਕਿਸਾਨੀ ਮਸਲੇ ਚ ਵੀ ਉਲਝਿਆ, ਸ਼ਰਾਬ ਵਾਲੀ ਘਟਨਾ ਵੀ ਸਾਹਮਣੇ ਹੈ ਨਾ, ਸ਼ੁਭ ਕਰਨ ਵਾਲਾ ਮਾਮਲਾ ਵੀ ਹੈ, ਤੇ ਉਧਰ ਕਣਕ ਪੱਕ ਰਹੀ ਆ, ਸਾਰਾ ਕੁਛ ਹੈ ਨਾ, ਫਸਲ। ਸੋ ਇਹ ਸਾਰੇ ਇਹ ਪਹਿਲੂ ਵੀ ਹੈਗੇ ਨੇ। ਦੂਸਰੇ ਪਾਸੇ ਮਾਝਾ ਹੁਣ ਖਾਸਾ ਨਾਰਾਜ਼ ਜਿਹਾ ਲੱਗਦਾ ਆਮ ਆਦਮੀ ਪਾਰਟੀ ਨਾਲ, ਪਹਿਲਾਂ ਵਾਲੀ ਸਥਿਤੀ ਨਹੀਂ ਹੈ ਮਾਝੇ ਚ। ਠੀਕ ਹੈ ਜੀ। ਤੇ ਦੁਆਬੇ ਵਾਲਿਆਂ ਤੋਂ ਜਿੰਨੀਆਂ ਕੁ ਜੇਬਾਂ ਖਾਲੀ ਕਰਾਉਣੀ ਸੀ ਐਨਆਰਆਈਆਂ ਤੋਂ ਕਰਾ ਲੀਆਂ, ਤੇ ਮੁੜ ਕੇ ਉਹਨਾਂ ਦਾ ਹਾਲੇ ਨਹੀਂ ਪੁੱਛਿਆ ਕਦੇ। ਅਗਲੇ ਕਹਿੰਦੇ ਹੁਣ ਅਸੀਂ ਵੀ ਕਿਉਂ ਪੁੱਛੀਏ। ਸੋ ਐਨਆਰਆਈ ਵੀ ਨਾਰਾਜ਼ ਹੈ। ਸੋ ਇਸ ਸਥਿਤੀ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨਹੀਂ ਹੈ ਜਿਹੜੀ ਵਿਧਾਨ ਸਭਾ ਚੋਣਾਂ ਸਮੇਂ ਸੀ। ਬੇਸ਼ੱਕ ਸਰਕਾਰ ਹੁੰਦਿਆਂ, ਸੱਤਾ ਹੁੰਦਿਆਂ, ਤਾਕਤ ਹੁੰਦਿਆਂ ਇਸ ਦਮ ਤੇ ਕੱਟ-ਕੁੱਟ ਕਰ ਸਕਦੇ ਨੇ। ਜੇ ਇੱਥੇ ਰੈਲੀ ਦੇ ਵਿੱਚ ਜੇ ਨਰੇਗਾ ਵਾਲੇ ਦਿਹਾੜੀਦਾਰ ਮਜ਼ਦੂਰ ਹੋ ਸਕਦੇ, ਦਿੱਲੀ ਵੀ ਜਾ ਸਕਦੇ ਨੇ। ਬਿਲਕੁਲ ਸਹੀ ਹੈ, ਉਹ ਵੱਖਰਾ ਪਹਿਲੂ ਹੈ। ਤੇ ਕੁਝ ਵਰਕਰ, ਕੁਝ ਵਲੰਟੀਅਰ ਜਾਣਗੇ ਜਿਨ੍ਹਾਂ ਨੂੰ ਅਜੇ ਆਸਾਂ ਨੇ ਕਿ ਹਾਂ ਅਜੇ 3 ਸਾਲ ਹੈਗੇ ਨੇ ਯਾਰ, ਕੋਈ ਉਹਦਾ ਕਿਤੇ ਹੱਥ ਪੈ ਜਾਂਦਾ। ਜਿਨ੍ਹਾਂ ਨੇ ਸਰਪੰਚ ਬਣਨਾ ਵਿਚਾਰੇ ਉਹ ਜਾਣਗੇ ਅਜੇ। ਸੋ ਇਸ ਲਈ ਤਾਂ ਵੀ ਇਕੱਠ ਹੋ ਜਾਏਗਾ, ਪਰ ਸਵਾਲ ਹੁੰਦਾ ਕਿ ਉਹੀ ਜੀ ਲਹਿਰ, ਉਹੀ ਜੀ ਆਵਾਜ਼ ਨਹੀਂ ਤਾਂ ਹੁਣ ਤੱਕ ਬਣ ਜਾਣੀ ਸੀ। ਦਿੱਲੀ ਜਾਮ ਹੋਣੀ ਚਾਹੀਦੀ ਸੀ ਹੁਣ ਤੱਕ ਤਾਂ। ਸੋ ਸਾਰੇ ਉੱਥੇ ਮੂੰਹ ਦਿਖਾਉਣ ਗਏ, ਮੀਡੀਆ ਚ ਆਉਣ ਲਈ ਗਏ, ਤੇ ਜਿਹੜਾ ਫਿਕਰ ਪਿਆ ਕਈਆਂ ਦੇ ਜਵਾਕ ਪੰਜਾਬ ਦੇ ਐਮਐਲਏਆਂ ਦੇ, ਕਈਆਂ ਦੇ ਰਿਸ਼ਤੇਦਾਰ, ਕਈਆਂ ਦੀਆਂ ਘਰ ਦੀਆਂ ਰੌਲਾ ਪਾਉਂਦੀਆਂ ਕਿ ਆਈਪੀਐਲ ਚੱਲਦਾ ਜੀ, ਆ ਨਵਾਂ ਸਟੇਡੀਅਮ ਖੁੱਲ ਗਿਆ, ਆਪਾਂ ਜਾਣਾ ਸੀ, ਪਾਸ ਆਏ ਪਏ ਨੇ। ਉਹ ਕਹਿੰਦੇ ਨਾ, ਜੇ ਉੱਥੇ ਦੀ ਫੋਟੋ ਆ ਗਈ, ਕਿਸੇ ਨੇ ਪਾਰਟੀ ਤੇ ਪਾਤੀ, ਸੋਸ਼ਲ ਮੀਡੀਆ ਤੇ ਪਾਤੀ ਕਿ ਐਮਐਲਏ ਦਾ ਮੈਚ ਦੇਖਦੇ ਫਿਰਦੇ ਤੁਹਾਡਾ ਸੁਪਰੀਮ ਕੋਰਟ ਪੜਿਆ ਵਾ,
ਹਾਂਜੀ ਇਸ ਲਈ ਹਾਂਜੀ ਵਿਚਾਰੇ ਜਾ ਨਹੀਂ ਸਕਦੇ, ਉਹ ਤਾਂ ਮੈਚ ਦੇਖਣ ਵੀ ਨਹੀਂ ਜਾ ਸਕਦੇ। ਹਮ, ਸੋ ਆਮ ਆਦਮੀ ਪਾਰਟੀ ਖਾਸੀ ਕਸੂਤੀ ਸਥਿਤੀ 'ਚ ਫਸੀ ਅੱਜ ਦੀ ਤਰੀਕ 'ਚ ਪ੍ਰਵੀਨ ਜੀ। ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸ਼ਰਾਬ ਮਾਫੀਏ ਦੀ। ਸ਼ਰਾਬ ਮਾਫੀਆ ਇੰਨਾ ਬੇਲਗਾਮ ਕੰਮ ਕਰ ਰਿਹਾ ਸ਼ਰਮਾ ਜੀ, ਲਗਾਤਾਰ ਆਪਾਂ ਪਿਛਲੇ ਇੱਕ ਹਫ਼ਤੇ ਤੋਂ ਹੀ ਤਕਰੀਬਨ ਇਹ ਖਬਰਾਂ ਸਾਂਝੀਆਂ ਕਰ ਰਹੇ ਹਾਂ। ਕਿਸੇ ਨਾਲ ਲਿੰਕ ਵੀ ਜੁੜਿਆ ਜਿਹੜਾ ਇੰਨੀ ਸ਼ੈ ਹੈ ਜਾਂ ਇੰਨਾ ਲਗਾਤਾਰ ਤਾਂਡਵ ਹੋ ਰਿਹਾ ਮੌਤ ਦਾ, ਪਰ ਬਾਵਜੂਦ ਬੇਪਰਵਾਹੀ ਸਾਰਾ ਕੁਝ ਜਾਰੀ ਹੈ। ਪ੍ਰਵੀਨ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਮੰਤਰੀ ਤੇ ਵਿੱਤ ਮੰਤਰੀ ਹਰਪਾਲ ਚੀਮਾ ਹੋਰੀ ਪਿੰਡ ਗੁਜਰਾਂ ਗਏ ਸੀ। ਠੀਕ ਹੈ ਜੀ। ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਜੀ। ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੱਛਾ। ਲੋਕਾਂ 'ਚ ਰੋਸਾ ਸੀ। ਰੋਸੇ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਕਿ ਪੀੜਤ ਧਿਰ ਦੀ ਪੈਰਵੀ ਕਰਨ ਵਾਲੀਆਂ ਕੁਝ ਮਜ਼ਬੂਤ ਧਿਰਾਂ ਪਿੰਡ ਦੇ ਵਿੱਚ, 2-4 ਅਜਿਹੇ ਵਿਅਕਤੀ ਹਰ ਪਿੰਡ 'ਚ ਹੁੰਦੇ ਨੇ ਜਿਹੜੇ ਸਹੀ ਨਾਲ ਸੱਚ ਨਾਲ ਖਲੋਣ ਵਾਲੇ ਹੁੰਦੇ ਨੇ, ਸਪਸ਼ਟ ਮੂੰਹ ਤੇ ਗੱਲ ਕਰਦੇ ਨੇ। ਉਸ ਧਿਰ ਦੇ ਨੁਮਾਇੰਦਿਆਂ ਨੂੰ, ਉਹਨਾਂ ਵਿਅਕਤੀਆਂ ਨੂੰ ਪ੍ਰਸ਼ਾਸਨ ਨੇ, ਪੁਲਿਸ ਨੇ, ਮੁੱਖ ਮੰਤਰੀ ਸਾਹਿਬ ਦੇ ਪਿੰਡ ਆਉਣ ਤੋਂ ਪਹਿਲਾਂ ਘਰਾਂ 'ਚ ਤਾੜਤਾ। ਠੀਕ ਹੈ ਜੀ, ਮੋਹਤਵਰਾਂ ਨੂੰ ਹਾਂ, ਬਾਹਰ ਨਹੀਂ ਨਿਕਲਣਾ ਸੀ। ਦੂਜੇ ਪਾਸੇ ਜਿਹੜੀ ਧਿਰ ਦੇ ਉੱਤੇ ਪਰਚੇ ਕੀਤੇ, ਉਹਨਾਂ ਚੋਂ 2 ਘਰਾਂ ਦੀਆਂ ਬੀਬੀਆਂ ਕਹਿੰਦੀਆਂ ਕਿ ਸਾਡੇ ਮੁੰਡੇ ਕਲੀਨ ਚਿੱਟ ਮਿਲੀ ਹੋਈ ਆ, ਕੇਸਾਂ ਚੋਂ ਬਰੀ ਨੇ, ਪਹਿਲਾਂ ਕਿਸੇ ਸਮੇਂ ਕਰਦੇ ਸੀ ਕੰਮ, ਹੁਣੇ ਛੱਡ ਚੁੱਕੇ ਨੇ, ਪਰ ਜਦੋਂ ਇਹੋ ਜਿਹਾ ਮਾਮਲਾ ਆਉਂਦਾ ਸਭ ਤੋਂ ਪਹਿਲਾਂ ਸਾਡਿਆਂ ਦੇ ਵੀ ਚੱਕ ਦਿੰਦੇ ਨੇ। ਫਿਰ ਠੀਕ ਹੈ ਜੀ, ਪੁਲਿਸ ਦਾ ਉਹੀ ਤਰੀਕਾ ਕਿ ਪੁਰਾਣੇ ਮਾਮਲੇ ਵਾਲੇ ਬੰਦੇ ਨੂੰ ਫੜ ਲਓ ਪਹਿਲਾਂ, ਤੇ ਕਹਿੰਦੀ ਅਸੀਂ ਮੁੱਖ ਮੰਤਰੀ ਨਾਲ ਗੱਲ ਕਰਨੀ, ਸਾਨੂੰ ਘਰੋਂ ਨਹੀਂ ਨਿਕਲਣ ਦਿੱਤਾ। ਸੋ ਦੋਏ ਪਾਸਿਓਂ ਮਤਲਬ ਹੈ ਨਾ ਜੀ ਜੀ। ਫਿਰ ਜਿਨ੍ਹਾਂ ਨੂੰ ਮਿਲੇ ਵੀ ਪਿੰਡ ਦੀ ਸੱਥ 'ਚ ਥੜੇ ਤੇ ਬਹਿ ਗਏ ਮੁੱਖ ਮੰਤਰੀ ਸਾਹਿਬ। ਥੜੇ ਤੋਂ ਕਹਿੰਦੇ ਕਿ 2 ਸਾਲ ਹੋਏ ਅਜੇ ਤਾਂ ਸਾਨੂੰ ਆਇਆਂ ਨੂੰ, 2 ਸਾਲ 'ਚ ਅਸੀਂ ਕੀ ਕਰ ਲਾਂਗੇ, ਤਾਂ ਬਹੁਤ ਬੜਾ ਜਾਲ ਵਿਛਿਆ। ਮੈਂ ਕਹਿੰਦੇ ਕਿ ਤੁਹਾਨੂੰ ਭਰੋਸਾ ਦਿੰਦਾ ਕਿ ਤੁਹਾਡੇ ਘਰਾਂ ਦੀ ਚੁੱਲ੍ਹਿਆਂ ਦੀ ਅੱਗ ਨਹੀਂ ਬੁਝਣ ਦਿੰਦਾ, ਇਸ ਸ਼ਰਾਬ ਕਾਰੋਬਾਰੀਆਂ ਨੂੰ ਛੱਡਾਂਗੇ ਨਹੀਂ, ਦੇਖਿਓ ਤੁਸੀਂ ਅਗਲੇ 48 ਘੰਟੇ 72 ਘੰਟੇ 'ਚ ਅੰਦਰ ਹੋਣਗੇ ਸਾਰੇ, ਬਖਸ਼ਾਂਗੇ ਨਹੀਂ ਗੀ, ਤੇ ਤੁਹਾਡੀ ਨੌਕਰੀ ਦਾ ਮੈਂ ਪ੍ਰਬੰਧ ਕਰਕੇ ਦਊਂਗਾ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ ਨੇ, ਹੈ ਨਾ। ਤੇ ਮੈਂ ਕਹਿੰਦੇ ਮੈਂ ਲਿੰਕ ਲੱਭ ਰਿਹਾ। ਠੀਕ ਹੈ ਜੀ। ਕਹਿੰਦੇ ਮੈਨੂੰ ਬਸ ਲਿੰਕ ਦੀ ਭਾਲ ਹੈ। ਪ੍ਰਵੀਨ ਜੀ, ਮੈਂ ਜਦੋਂ ਲਿੰਕ ਵਾਲਾ ਬਿਆਨ ਸੁਣਿਆ ਮੁੱਖ ਮੰਤਰੀ ਸਾਹਿਬ ਦਾ, ਹਾਂਜੀ ਹਾਂਜੀ, ਮੈਨੂੰ ਸਮਝ ਨਹੀਂ ਆਈ ਕਿ ਪੰਜਾਬ ਦੇ ਵਿੱਚ ਰੇਤ ਮਾਫੀ ਵਾਲਾ ਲਿੰਕ ਹੁਣ ਕਿਹਦੇ ਨਾਲ ਜੁੜ ਗਿਆ। ਫਿਰ ਉਹ ਤਾਂ ਚੱਲੀ ਜਾਂਦਾ। ਸਹੀ। ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀ ਵਾਲਾ ਚੱਕਾ ਹੁਣ ਕਿਹਦੇ ਲਿੰਕ ਨਾਲ ਘੁੰਮਦਾ? ਉਹ ਘੁੰਮ ਰਿਹਾ। ਪੰਜਾਬ ਦੇ ਵਿੱਚੋਂ ਮਾਫੀਆ ਰਾਜ ਕਿੱਥੋਂ ਮੁੱਕਿਆ ਜੇ? ਸੋ ਪੰਜਾਬ 'ਚ ਚਿੱਟਾ, ਰੇਤ, ਸ਼ਰਾਬ ਤੇ ਕੇਬਲ ਵਾਲਿਆਂ ਨੂੰ ਪੁੱਛ ਕੇ ਦੇਖੋ, ਕਹਿੰਦੇ ਸਾਡੀ ਸੈਟਿੰਗ ਹੋ ਗਈ ਜੀ, ਨਿਬੜ ਗਿਆ ਸਾਡਾ ਕੰਮ ਜੀ। ਪਹਿਲਾਂ ਤਾਂ ਕੇਬਲ ਮਾਫੀ ਦੀ ਤਾਰਾਂ ਇਕੱਠੀਆਂ ਕਰਾਉਣੀਆਂ ਸੀ। ਤੇ ਫਿਰ ਮੈਨੂੰ ਸਮਝ ਨਹੀਂ ਆਈ ਕਿ ਕੀ ਸ਼ਰਾਬ ਮਾਫੀਆ ਇੰਨਾ ਬੇਖੌਫ ਹੈ ਕਿ ਇੱਕ ਘਟਨਾ ਤੋਂ ਬਾਅਦ ਉਹਦੇ ਬਾਵਜੂਦ ਵੀ ਸਪਲਾਈ ਜਾਰੀ ਰਹੀ, ਜਾਂ ਸਪਲਾਈ ਇੰਨੀ ਕਰਤੀ ਸੀ, ਸਾਰੇ ਪੰਜਾਬ 'ਚ ਜਾਲ ਸੀ ਕਿ ਲਗਾਤਾਰ 2 ਦਰਜਨ ਦੇ ਗੇੜ 'ਚ ਮੌਤਾਂ ਦਾ ਹੋਣਾ, 2 ਦਰਜਨ ਦੇ ਕਰੀਬ ਲੋਕਾਂ ਦੀਆਂ ਅੱਖਾਂ ਦਾ ਨਜ਼ਰ ਦਾ ਚਲੇ ਜਾਣਾ, ਦਰਜਨ ਤੋਂ ਵੱਧ ਲੋਕਾਂ ਦਾ ਅਜੇ ਵੀ ਜੇਰੇ ਇਲਾਜ ਹੋਣਾ, ਤੇ ਪੰਜਾਬ ਸਰਕਾਰ ਕਹਿ ਕੇ ਅਜੇ ਅਸੀਂ ਲਿੰਕ ਲੱਭ ਰਹੇ ਹਾਂ। ਤੇ ਜੇ ਤੁਹਾਤੋਂ ਰੇਤ ਮਾਫੀ ਵਾਲਾ ਲਿੰਕ ਨਹੀਂ ਤੋੜ ਹੋਇਆ, ਤੁਹਾਤੋਂ ਕੇਬਲ ਮਾਫੀ ਵਾਲਾ ਲਿੰਕ ਨਹੀਂ ਤੋੜ ਹੋਇਆ, ਤੁਹਾਤੋਂ ਚਿੱਟੇ ਵਾਲਾ ਉਹਦਾ ਲਿੰਕ ਨਹੀਂ ਤੋੜ ਹੋਇਆ, ਟਰਾਂਸਪੋਰਟ ਮਾਫੀ ਦਾ ਲਿੰਕ ਨਹੀਂ ਤੋੜ ਹੋਇਆ, ਫਿਰ ਅੰਦਰ ਸ਼ਰਾਬ ਮਾਫੀਆ ਦਾ ਲਿੰਕ ਵੀ ਨਹੀਂ ਤੋੜ ਸਕਦੇ। ਤੇ ਜੇ ਕੈਪਟਨ ਦੇ ਰਾਜ 'ਚ ਚੱਲਦੀ ਸੀ ਤਾਂ ਕੈਪਟਨ ਸਰਕਾਰ ਜ਼ਿੰਮੇਵਾਰ ਸੀ, ਬਾਦਲਾਂ ਦੇ ਅਕਾਲੀ ਭਾਜਪਾ ਦੇ ਰਾਜ 'ਚ ਚੱਲਦੀ ਸੀ ਤਾਂ ਉਹ ਜ਼ਿੰਮੇਵਾਰ ਸੀ, ਤੇ ਹੁਣ ਮਾਨ ਸਰਕਾਰ ਜ਼ਿੰਮੇਵਾਰ ਹੋਊਗੀ ਫਿਰ। ਤੇ ਤੁਹਾਡਾ ਬਿਆਨ ਸਾਰਿਆਂ ਸਾਹਮਣੇ ਆਓ ਕਿ ਜਦੋਂ ਕੈਪਟਨ ਵਾਲਾ ਕਾਂਡ ਆਪਾਂ ਗੱਲ ਕਰਕੇ ਹਟੇ ਹਾਂ, 3 ਜ਼ਿਲ੍ਹਿਆਂ ਵਾਲੀ, ਤਰਨਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਖੇਤਰ, ਜਦੋਂ 131 ਦੇ ਗੇੜ 'ਚ ਮੌਤਾਂ ਹੁੰਦੀਆਂ ਨੇ, 15 ਤੋਂ ਵੱਧ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਜਾਂਦੀਆਂ, ਮਾਨ ਸਾਹਿਬ ਤੁਸੀਂ ਕਿਹਾ ਸੀ ਕਿ ਇਹਦੇ ਲਈ ਐਕਸਾਈਜ਼ ਵਿਭਾਗ ਜ਼ਿੰਮੇਵਾਰ ਹੈ, ਉਸਦੇ ਮੰਤਰੀ ਤੇ ਪਰਚਾ ਹੋਣਾ ਚਾਹੀਦਾ ਜੀ ਜੀ। ਤੇ ਅੱਜ ਤੁਸੀਂ ਕਹਿੰਦੇ ਦੋਸ਼ੀਆਂ ਨੂੰ, ਫਿਰ ਦੋਸ਼ੀਆਂ ਦੇ ਉੱਤੇ ਉਹ ਦੋਸ਼ੀ ਨਹੀਂ ਬਣਦਾ ਵਿਭਾਗ, ਤੇ ਵਿਭਾਗ ਦੇ ਮੰਤਰੀ ਦੇ ਕਾਰਵਾਈ ਨਹੀਂ ਬਣਦੀ, ਤੇ ਫਿਰ ਅੱਜ ਕਿਉਂ ਪਾਲਾ ਬਦਲ ਰਹੇ? ਫਿਰ ਮੁੱਖ ਮੰਤਰੀ ਸਾਹਿਬ ਇੱਕ ਹੋਰ ਪਹਿਲੂ ਕਹਿੰਦੇ ਜੀ, ਕਹਿੰਦੇ ਇਹ ਰਾਜਨੀਤਿਕ ਸਾਜ਼ਿਸ਼ ਹੈ ਸਾਡੇ ਖਿਲਾਫ। ਅੱਛਾ। ਕਿ ਇੱਕ ਤਾਂ ਐਨ ਚੋਣਾਂ ਦੇ ਦੌਰਾਨ ਸ਼ਰਾਬ ਮੁੱਦੇ ਤੇ ਕੇਜਰੀਵਾਲ ਜੀ ਨੂੰ ਫੜਨਾ, ਤੇ ਪੰਜਾਬ 'ਚ ਉਸੇ ਚੋਣਾਂ ਦੇ ਦੌਰਾਨ ਸ਼ਰਾਬ ਕਾਂਡ ਦਾ ਵਾਪਰਨਾ। ਇਹ ਸੱਚਮੁੱਚ ਰਾਜਨੀਤਿਕ ਚਾਲ ਜੀ। ਕੇਵਲ ਸ਼ਰਾਬ ਵਾਲਾ ਮਾਮਲਾ ਸਾਹਮਣੇ ਆਉਂਦਾ। ਪ੍ਰਵੀਨ ਜੀ, ਜੇ ਤਾਂ ਇਹ ਸਬਬ ਹੈ
ਫਿਰ ਵੱਖਰੀ ਗੱਲ। ਪਰ ਮੁੱਖ ਮੰਤਰੀ ਸਾਹਿਬ ਜਿਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਇੱਕ ਤਾਂ ਉਹ ਕਹਿੰਦੇ ਨੇ ਕਿ ਇਸ ਘਟਨਾ ਪਿੱਛੇ ਬੜੀ ਰਾਜਨੀਤੀ ਕੰਮ ਕਰਦੀ ਹੈ, ਕਿ ਉਹਨਾਂ ਨੂੰ ਧਿਆਨ ਚ ਰੱਖ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ, ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਦੂਏ ਪਾਸੇ ਉਹ ਕਹਿੰਦੇ ਨੇ ਮੈਂ ਲਿੰਕ ਲੱਭ ਰਿਹਾ। ਇਹ ਦੋਏ ਗੱਲਾਂ ਤੋਂ ਇਸ਼ਾਰਾ ਇਹ ਜਾਂਦਾ ਕਿ ਕੋਈ ਦੂਜੀ ਧਿਰ, ਕੋਈ ਦੂਜੀ ਸਿਆਸੀ ਧਿਰ ਇਹਦੇ ਪਿੱਛੇ ਸਾਜ਼ਿਸ਼ ਘੜ ਰਹੀ ਹੈ। ਪੰਜਾਬ ਚ ਬੰਨ੍ਹੇ ਆਏ ਤੁਹਾਡੀ ਸਰਕਾਰ ਹੋਵੇ, ਸਾਰੇ ਰਾਜ ਸਭਾ ਮੈਂਬਰ, ਤੇ ਬੋਲਣ ਦੇ ਮਾਮਲੇ ਤੁਸੀਂ ਕਿਸੇ ਨੂੰ ਖੜਨਾ ਦਓ, ਤੇ ਤਾਂ ਵੀ ਜੇ ਦੂਜੀਆਂ ਪਾਰਟੀਆਂ ਇੰਨੀਆਂ ਤਾਕਤਵਰ ਨੇ ਕਿ ਤੁਹਾਡੇ ਸੂਬੇ ਦੇ ਚ ਇਹੀ ਜਿਹੀ ਸਾਜ਼ਿਸ਼ ਘੜ ਜਾਣ, ਇਹਦਾ ਮਤਲਬ ਸਰਕਾਰ ਚ ਜਾਣ ਹੀ ਨਹੀਂ। ਫਿਰ ਜੀ ਸਰਕਾਰ ਤਾਂ ਬੇਜਾਨ ਆ। ਫਿਰ ਜੇ ਉਹ ਇੰਨੇ ਤਾਕਤਵਰ ਹੋ ਗਏ ਜਿਨ੍ਹਾਂ ਨੂੰ ਪੰਜਾਬ ਨੇ ਖੁੱਡੇ ਲਾਤਾ, ਜਿਨ੍ਹਾਂ ਲੋਕਾਂ ਨੂੰ, ਜਿਨ੍ਹਾਂ ਧਿਰਾਂ ਨੂੰ ਪੰਜਾਬ ਨੇ ਹਰਾ ਕੇ ਪਰਾਂ ਬਿਠਾਤਾ, ਤੇ ਉਹ ਅਜੇ ਵੀ ਇੰਨੀਆਂ ਸਾਜ਼ਿਸ਼ਾਂ ਕਰਕੇ ਐਡਾ ਕੁਛ ਕਰ, ਪਤਾ ਹੀ ਲੱਗਿਆ ਕਦੋਂ ਤੱਕ। 2 ਸਾਲਾਂ ਬਾਅਦ ਵੀ ਤੁਸੀਂ ਕਹਿੰਦੇ ਹੋ ਸਾਨੂੰ ਆਏ ਹੋ 2 ਸਾਲ ਹੋਏ, ਕਦੋਂ ਤੱਕ ਇਹ ਭੰਡ ਕੇ ਚੱਲੂਗਾ? ਜਨਾਬ ਜ਼ਿੰਮੇਵਾਰੀ ਕਦੋਂ ਚੁੱਕੋਗੇ ਕਿ ਮੈਂ ਜ਼ਿੰਮੇਵਾਰ ਹਾਂ, ਮੇਰੀ ਸਰਕਾਰ ਜ਼ਿੰਮੇਵਾਰ ਹੈ, ਸਾਡੀ ਗਲਤੀ ਹੈ, ਕਦੋਂ ਕਬੂਲ ਕਰੋਗੇ? ਹੁਣ ਭਗੌੜਾਪਣ ਹੈ ਜੀ, ਇਹ ਪੱਲਾ ਬਚਾ ਕੇ ਭੱਜਣ ਵਾਲਾ ਪੱਲਾ। ਸੋ ਇਸ ਲਈ ਇਹ ਚੋਣਾਂ ਦੇ ਵਿੱਚ ਕਾਫੀ ਕੁਛ ਸੁਣਨਾ ਤੇ ਸਹਿਣਾ ਪੈਣਾ। ਹੁਣ ਜੋ ਮਰਜ਼ੀ ਕਹਿ ਲੈਣ, ਇਹ ਪੰਜਾਬ ਦੀਆਂ ਇਹ ਗੱਲਾਂ ਕਿ ਪਿੰਡਾਂ 'ਚ ਜਾ ਕੇ, ਠੀਕ ਹੈ ਤੁਸੀਂ ਇਸ ਪਿੰਡ 'ਚ ਖੜ ਕੇ ਕਿਹਾ, ਗੁਜਰਾ ਪਿੰਡ 'ਚ ਮਾਨ ਸਾਹਿਬ ਕਿ ਸਾਨੂੰ ਪਿੰਡ ਵਾਲਿਆਂ ਨੇ ਕਿਹਾ ਕਿ 7 ਸਾਲ ਤੋਂ ਚ, ਤੇ ਮਾਨ ਸਾਹਿਬ ਕਹਿੰਦੇ ਸਾਨੂੰ ਪਹਿਲਾਂ ਦੱਸਦੇ ਹੁੰਦਾ ਨਾ। ਮਾਨ ਸਾਹਿਬ ਇਸ ਪਿੰਡ 'ਚ ਤਾਂ ਹੋ ਗਿਆ, ਪੰਜਾਬ ਦੇ ਬਾਕੀ ਵੀ ਪਿੰਡ ਨੇ। ਹਾਂ ਬਿਲਕੁਲ, ਸਰਕਾਰ ਪਿੰਡਾਂ ਤੋਂ ਚੱਲਦੀ ਹੈ, ਤੁਸੀਂ ਪਿੰਡਾਂ 'ਚੋਂ ਆਏ ਹੋ, ਤੁਹਾਨੂੰ ਤਾਂ ਪਿੰਡਾਂ ਦਾ ਸਾਰਾ ਕੁਝ ਪਤਾ ਹੈ। ਤੇ ਫਿਰ ਤੁਹਾਨੂੰ ਇਹ ਪਤਾ ਨਹੀਂ ਕਿ ਹਰ ਪਿੰਡ ਦੇ ਵਿੱਚ ਚਿੱਟੇ ਦਾ ਵੀ ਪਹੁੰਚ ਹੈ, ਹਰ ਪਿੰਡ ਦੇ ਵਿੱਚ ਗੋਲੀਆਂ ਕੈਪਸੂਲਾਂ ਦੀ ਪਹੁੰਚ ਹੈ, ਹਰ ਪਿੰਡ 'ਚ ਨਕਲੀ ਜ਼ਹਿਰੀਲੀ ਸ਼ਰਾਬ ਦੀ ਵੀ ਪਹੁੰਚ ਹੈ, ਤੇ ਬਾਕੀ ਪਿੰਡਾਂ 'ਚ ਰੋਕ ਲਓ ਨਾ ਹੁਣ ਫਿਰ। ਤੋ ਇਸ ਲਈ ਇਹ ਸਰਕਾਰ ਦੇ ਦੰਦ ਵੀ ਹੁਣ ਪਹਿਲੀਆਂ ਸਰਕਾਰਾਂ ਵਾਲੇ ਦੰਦੇ ਹੋ ਗਏ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ, ਪਰ ਇਹ ਲਿੰਕ ਲੱਭ ਲੈਣ, ਕਿਤੇ ਆਪਣੇ ਹੀ ਘਰਾਂ ਤੱਕ ਨਾ ਪਹੁੰਚ ਜਾਵੇ, ਲਿੰਕ ਜਾਂਚ ਕਰਨ। ਜੀ ਬਿਲਕੁਲ। ਤੇ ਸ਼ਰਮਾ ਜੀ, ਪੰਜਾਬ ਦੇ ਵਿੱਚ 8 ਲੀਟਰ ਲਾਹਣ ਦੀ ਗੱਲ ਕਰੀਏ ਜੀ, ਕਹਿੰਦੇ ਇੱਕ ਦਿਨ ਦੀ ਛਾਪੇਮਾਰੀ ਦੇ ਵਿੱਚ ਹੀ ਫੜੀ ਗਈ 8 ਲੀਟਰ ਤਾਂ 8 ਲੱਖ ਲੀਟਰ ਤਾਂ ਲਾਹਣ ਤਾਂ ਕੱਚੀ ਸ਼ਰਾਬ। ਪ੍ਰਵੀਨ ਜੀ, ਤੁਸੀਂ ਕਦੇ ਵੀ ਝਾਤ ਮਾਰਿਓ, ਜਦੋਂ ਕੋਈ ਚੀਜ਼ ਵਾਪਰਦੀ ਹੈ ਨਾ, ਫਿਰ ਉਸ ਤਰ੍ਹਾਂ ਦੀਆਂ ਖਬਰਾਂ ਬਹੁਤ ਅਸਰ ਹੁੰਦੀਆਂ। ਹੁਣ ਪੰਜਾਬ ਸਰਕਾਰ, ਪੰਜਾਬ ਪੁਲਿਸ, ਐਕਸਾਈਜ਼ ਵਿਭਾਗ, ਪ੍ਰਸ਼ਾਸਨ ਇਹ ਸਮੁੱਚਾ ਇਹ ਦਿਖਾਉਣ ਲੱਗਿਆ ਕਿ ਲਓ ਜੀ ਪੰਜਾਬ ਚੋਂ ਫੜੋ ਫੜੀ ਹੋ ਗਈ, ਚੱਕ ਲੈ ਸਾਰੇ ਸ਼ਰਾਬ ਕਾਰੋਬਾਰੀ। ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਹੁਸ਼ਿਆਰਪੁਰ ਦੇ ਜੰਗਲ, ਸਤਲੁਜ ਦੇ ਕਿਨਾਰੇ ਕਿੰਨਾ ਕੁਛ ਚੱਲਦਾ। ਮਤਲਬ ਇਹਨਾਂ ਨੂੰ ਪਤਾ ਹੀ ਨਹੀਂਗਾ। ਸਹੀ ਹੈ, ਭੱਠਿਆਂ ਦੀ ਆਪਾਂ ਗੱਲ ਕੀਤੀ ਸੀ, ਇਹ ਅਚਾਨਕ ਗੁਜਰਾ ਕਾਂਡ ਤੋਂ ਬਾਅਦ ਇਹ ਪਤਾ ਲੱਗਿਆ। ਤੇ ਹੁਣ ਵੀ ਭੱਠੀਆਂ ਫੜ ਲੀਆਂ ਜੀ, ਸਮਾਨ ਫੜ ਲਿਆ ਜੀ, ਢੋਲੀਆਂ ਮਿਲ ਗਈਆਂ ਜੀ, ਚੁੱਲ੍ਹੇ ਮਿਲ ਗਏ ਜੀ, ਪਤੀਲੇ ਫੜ ਲਏ ਜੀ, ਲਾਹ ਫੜ ਲਈ ਜੀ, ਡੋਲਤੀ ਜੀ, ਆ ਬੰਦੇ ਜੀ ਨਦੀ ਪਾਰ ਕਰ ਗਏ ਜੀ, ਬੰਦੇ ਭੱਜ ਗਏ ਜੀ, ਆ 4 ਤੇ ਪਰਚਾ ਕੀਤਾ ਜੀ, ਬਸ ਫੜੇ ਜਾਣਗੇ ਜੀ। ਪ੍ਰਵੀਨ ਜੀ, ਜਲੰਧਰ ਖੇਤਰ ਦੇ ਵਿੱਚ ਕਹਿੰਦੇ ਸਤਲੁਜ ਦੇ ਕਿਨਾਰੇ ਛਾਪਾ ਮਾਰਿਆ ਤੇ ਜੀ ਮਤਲਬ ਲਗਭਗ 3 ਕਰੋੜ ਦੀ ਲਾਹਣ ਫੜਿਆ ਕਹਿੰਦੇ ਅਸੀਂ ਉੱਥੇ ਜਲੰਧਰ ਚੋਂ 4.5 ਲੱਖ ਲੀਟਰ। ਠੀਕ ਹੈ ਜੀ, 4.5 ਲੱਖ ਲੀਟਰ। ਕਈ ਲੱਗਦੇ ਲੁਧਿਆਣੇ ਵਾਲੇ ਪਾਸੇ ਨੂੰ ਭੱਜ ਗਏ ਜੀ ਬੰਦੇ, ਪਰ ਸਮਾਨ ਅਸੀਂ ਸਾਰਾ ਫੜ ਲਿਆ ਜੀ। 4.5 ਲੱਖ ਲੀਟਰ ਲਾਹਣ ਫੜ ਲਈ ਜੀ, 8 ਕਿਲੋ ਡੋਡਾ ਚੂਰਾ ਪੋਸਟ ਫੜ ਲਿਆ ਜੀ, 60 ਪਲਾਸਟਿਕ ਦੀਆਂ ਪਾਈਪਾਂ ਫੜ ਲਈਆਂ ਜੀ, ਚਾਲੂ ਭੱਠੀਆਂ ਫੜ ਲਈਆਂ ਜੀ, ਬੰਦੇ ਭੱਜ ਗਏ। ਛਾਪਾ ਮਾਰਿਆ, 55,250 ਮਿਲੀਲੀਟਰ ਇੱਥੇ ਫੜ ਲਈ ਜੀ, ਗੈਰ ਕਾਨੂੰਨੀ ਸ਼ਰਾਬ ਬਰਾਮਦ ਕਰ ਲਈ ਜੀ ਕਹਿੰਦੇ। ਬਾਕੀ ਸਮਾਨ ਸਮੂਨ ਫੜ ਲਿਆ ਜੀ। 165 ਪੁਲਿਸ ਅਧਿਕਾਰੀਆਂ ਦੀ ਟੀਮ ਨੇ ਛਾਪਾ ਮਾਰਿਆ। ਠੀਕ ਹੈ ਜੀ। ਫਿਰ ਕਹਿੰਦੇ ਜੀ ਅੰਮ੍ਰਿਤਸਰ ਚ ਅਸੀਂ 75,000 ml ਕਹਿੰਦੇ ਜੀ, ਹੈਨਾ 430 ਲੀਟਰ ਲਾਹਣ ਫੜ ਲਿਆ ਜੀ ਉੱਥੇ, ਕਹਿੰਦੇ ਕਈ ਭੱਠੀਆਂ ਫੜ ਲਈਆਂ। ਲੁਧਿਆਣੇ ਚ 21,500 ਲੀਟਰ। ਇਹ ਸਾਰੀ ਕਾਰਵਾਈ 1 ਜਾਂ 2 ਦਿਨਾਂ ਚ ਹੈ। 21,500 ਲੀਟਰ ਲਾਹਣ ਫੜ ਲਈ, 200 ਬੋਤਲਾਂ ਫੜ ਲਈਆਂ ਜੀ ਕਹਿੰਦੇ। ਗੁਰਦਾਸਪੁਰ ਚ 10 ਕੈਨ ਸ਼ਰਾਬ ਦੇ ਫੜ ਲਏ ਜੀ, 4200 ਲੀਟਰ ਫੜ ਲਈ ਜੀ ਕਹਿੰਦੇ। ਫਿਰ ਇੱਧਰ ਪਟਿਆਲੇ 1440 ਲੀਟਰ ਫੜ ਹੋ ਗਿਆ ਜੀ, ਸਮਾਨ ਵੀ ਫੜ ਲਿਆ, 7 ਦੇ ਖਿਲਾਫ ਪਰਚਾ ਵੀ ਕਰ ਲਿਆ। ਮਤਲਬ ਇਹ ਸਾਰੀ ਕਾਰਵਾਈ ਗੋਗਲੂਆਂ ਤੋਂ ਮਿੱਟੀ ਚ ਇਹਨਾਂ ਦੀ ਘੱਟਾ ਪਾਉਣ ਵਾਲੀ ਆ ਕਿ ਲਓ ਜੀ ਕਰਤੀ ਕਾਰਵਾਈ, ਤੇ 4 ਦਿਨਾਂ ਬਾਅਦ ਉੱਥੇ ਫਿਰ ਭੱਠੀਆਂ ਚੱਲਦੀਆਂ ਹੋਣਗੀਆਂ। ਹਾਂਜੀ, ਫਿਰ ਉਰੇ ਹੋ ਸਕਦਾ ਕਿ ਨਜਾਇਜ਼ ਕੰਮ, ਗੈਰ ਕਾਨੂੰਨੀ ਕੰਮ, ਤੇ ਉਹ ਵੀ ਨਸ਼ੇ ਵਾਲਾ ਕੰਮ ਪ੍ਰਸ਼ਾਸਨ, ਪੁਲਿਸ ਤੇ ਸਿਆਸਤ ਦੇ ਆਸ਼ੀਰਵਾਦ ਤੋਂ ਬਿਨਾਂ ਹੋ ਜਾਵੇ, ਹੋ ਹੀ ਸਕਦਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਸੋ ਇਸ ਲਈ ਇਹ ਡਰਾਮੇਬਾਜ਼ੀ ਹੈ।
ਕਿ ਅਸੀਂ ਜੀ 8 ਲੱਖ 7 ਤੋਂ 8 ਲੱਖ ਲੀਟਰ ਲਾਨ ਫੜ ਲਿਆ ਜੀ, ਆ ਲਓ ਜੀ ਹੁਣ ਕਾਰਵਾਈ ਹੋਊਗੀ, ਪੀੜਤਾਂ ਦੇ ਨਾਲ ਅਸੀਂ ਚਟਾਨ ਮੰਗ ਖੜੇ ਹਾਂ ਜੀ। ਉਧਰ ਜਾਖੜ ਸਾਹਿਬ ਉਹ ਕਰੀ ਜਾਂਦੇ ਨਹੀਂ ਜੀ ਇਹ ਤਾਂ ਧੋਖਾ ਜੀ ਸਰਕਾਰ ਦਾ, ਅਸੀਂ ਨਾਲ ਖੜੇ ਹਾਂ ਜੀ, ਸਾਨੂੰ ਮੌਕਾ ਦਿਓ। ਸੁਖਬੀਰ ਸਾਹਿਬ ਪਹੁੰਚ ਗਏ, ਉਧਰ ਖੈਰੇ ਹੋਰੀ, ਰਾਜਾ ਵੜਿੰਗ ਹੋਰੀ। ਸੋ ਸਾਰੀਆਂ ਤਰ੍ਹਾਂ ਰੋਟੀਆਂ ਸੇਕਦੀਆਂ, ਪਰ ਸਭ ਨੂੰ ਪਤਾ ਹੈ ਕਿ ਇਹ ਸਮੇਂ-ਸਮੇਂ ਜਿਹਦੀ ਸਰਕਾਰ ਹੁੰਦੀ ਹੈ ਉਹਦੇ ਰਾਹੀਂ ਕਿਤੇ ਨਾ ਕਿਤੇ ਲਿੰਕ ਹੁੰਦਾ, ਚਾਹੇ ਸਿੱਧਾ ਸਰਕਾਰੀ ਲਿੰਕ ਹੋਵੇ, ਚਾਹੇ ਸਰਕਾਰ ਦੇ ਨਾਂ ਤੇ ਲਿੰਕ ਹੋਵੇ। ਸੋ ਮਾਨ ਸਾਹਿਬ ਲਿੰਕ ਸਹੀ ਲੱਭੋ ਤੇ ਕਨੈਕਸ਼ਨ ਕੱਟੋ, ਤਾਂ ਪੰਜਾਬ ਬਚਣਾ। ਨਹੀਂ ਇਹ ਚੀਜ਼ਾਂ ਨਾਲ, ਤੁਹਾਡੀਆਂ ਬਿਆਨਬਾਜ਼ੀਆਂ ਨਾਲ, ਤੁਕਾਂ ਨਾਲ, ਨਾਰਿਆਂ ਨਾਲ, ਜਾਂ ਡੀਪੀ ਬਦਲਣ ਨਾਲ, ਕੇਜਰੀਵਾਲ ਦੀਆਂ ਸਲਾਖਾਂ ਨਾਲ ਪੰਜਾਬ ਨਹੀਂ ਬਚਣਾ। ਬਿਲਕੁਲ ਸਹੀ ਹੈ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਜਾਂਦਿਆਂ ਦੀ ਗੱਲ ਕਰੀਏ ਕੰਗਣਾ ਰਣੌਤ ਦੀ। ਭਾਜਪਾ ਨੇ ਬੀਬੀ ਨੂੰ ਮੰਡੀ ਤੋਂ ਉਮੀਦਵਾਰ ਬਣਾਤਾ ਜੀ। ਬਿਲਕੁਲ ਸਾਫ਼ ਟਿਕਟ ਮਿਲਣੀ, ਇੱਕ ਦੋ ਵਾਰ ਗੱਲ ਕੀਤੀ। ਠੀਕ ਹੈ ਜੀ। ਉਸਨੇ ਜਿੰਨੀ ਅੰਨੀ ਭਗਤੀ ਕੀਤੀ ਆ, ਜੋ ਉਹਨਾਂ ਦੇ ਲਈ ਰਿਸਕ ਲਿਆ, ਉਹਨੇ ਆਪਣਾ ਫਿਲਮੀ ਕੈਰੀਅਰ ਦਾ ਤੇ ਲਾ ਕੇ, ਹੈ ਨਾ। ਸੋ ਉਸ ਭਗਤੀ ਤੋਂ ਫਲ ਤਾਂ ਮਿਲਣਾ ਸੀ ਨਾ। ਕਿਸਾਨ ਅੰਦੋਲਨ ਦੌਰਾਨ ਅੱਜ ਉਹਦੇ ਬਾਰੇ ਉਹ ਕਹਿੰਦੇ ਕਿ ਪਤਾ ਨਹੀਂ ਗਲਤ ਪਾਤਾ ਕਿਸੇ ਨੇ ਜੀ, ਉਹ ਕਾਂਗਰਸੀ ਲੀਡਰ ਨੇ ਕਹਿਤਾ ਕਿ ਮੰਡੀ में क्या भाव चल रहा है ना। तो ਉਸ ਮਸਲੇ ਤੇ ਉਹ ਕਹਿੰਦੀ ਜੀ ਇਹ ਔਰਤ ਦਾ ਅਪਮਾਨ ਹੈ। ਜਦੋਂ ਉਹ ਕਿਸਾਨ ਅੰਦੋਲਨ ਵਾਲੀ ਬੀਬੀਆਂ ਨੂੰ ਕਹਿੰਦੀ ਸੀ, ਉਦੋਂ ਨਹੀਂ ਸੀ ਕਿ ਉਦੋਂ ਨਹੀਂ ਅਪਮਾਨ ਸੀਗਾ ਬੀਬੀਆਂ ਦਾ ਕਿ 100 ਰੁਪਇਆ ਦਿਹਾੜੀ ਲੈ ਕੇ ਆਉਂਦੀਆਂ ਨੇ। ਉਦੋਂ ਵੀ ਤਾਂ ਸਵਾਲ ਉਹੀ ਭਾਅ ਦਾ ਲਾਇਆ ਸੀ ਨਾ। ਉਹ ਉਸ ਦਿਨ ਤੁਸੀਂ ਬੋਲੋ ਤਾਂ ਸਹੀ ਹੈ, ਕੋਈ ਤੁਹਾਨੂੰ ਸਵਾਲ ਕਰੇ ਤਾਂ ਗਲਤ ਹੈ। ਸੋ ਇਹ ਸਾਰੀ ਰਾਜਨੀਤੀ ਦੇ ਚਿਹਰੇ। ਆ ਨਵੀਨ ਜਿੰਦਲ, ਉਹਨਾਂ ਦੀ ਸਭ ਤੋਂ ਅਮੀਰ ਔਰਤਾਂ ਚੋਂ, ਠੀਕ ਹੈ ਜੀ। ਮਨਮੋਹਨ ਸਰਕਾਰ ਚ ਰਾਜ ਭਾਗ ਵੀ ਮਾਣਿਆ, ਸਾਰਾ ਕੁਛ ਕੀਤਾ, ਤੇ ਕਹਿੰਦੇ ਜੀ ਬੀਜੇਪੀ ਨੇ ਤੈਅ ਕੀਤਾ ਕਿ ਟਿਕਟ ਦੇਣੀ ਹੈ ਕੁਰਕਸ਼ੇਤਰ ਚੋਂ। ਤੇ ਉਹ ਜਿਸ ਖੇਤਰ ਚ ਸੀਗੇ ਉਧਰ ਲਿਸਟ ਜਾਰੀ ਕਰਨ ਦੇ ਲਈ ਬੀਜੇਪੀ ਦੀ ਲੀਡਰਸ਼ਿਪ ਪ੍ਰੈਸ ਬੈਠੀ ਸੀ। ਨਵੀਨ ਜਿੰਦਲ ਦਾ ਉਹਦੇ ਵਿੱਚ ਨਾਮ ਸੀ ਜੀ, ਪਰ ਨਵੀਨ ਜਿੰਦਲ ਭਾਜਪਾ ਦਾ ਮੈਂਬਰ ਨਹੀਂ ਸੀ ਜੀ। ਫਿਰ ਉਹਦੇ ਨਾਲ ਪਹੁੰਚ ਕੀਤੀ ਕਿ ਅੱਧੇ ਘੰਟੇ 'ਚ ਬੀਜੇਪੀ ਜੁਆਇਨ ਕਰੋ। ਉਹ ਅੱਛਾ। ਉਹ ਕਹਿੰਦਾ ਜੀ ਮੈਂ ਤਾਂ ਇਸ ਥਾਂ ਤੇ ਆ, ਇੱਥੋਂ ਕਿਵੇਂ ਕਰਾਂ। ਕਹਿੰਦੇ ਨੇੜੇ ਕਿਹੜਾ ਜ਼ਿਲ੍ਹਾ ਪੈਂਦਾ ਹੈ, ਕਹਿੰਦੇ ਜੀ ਆਹ ਪੈਂਦਾ, ਉੱਥੇ ਦਫ਼ਤਰ ਕਿਹੜਾ ਪੈਂਦਾ, ਕਹਿੰਦੇ ਜੀ ਉਹ ਪੈਂਦਾ, ਵਰਕਰ ਲੱਭੋ। ਬੀਜੇਪੀ ਦਾ ਤੇ ਉਹ ਤਬਰ ਜਿਹੜਾ ਪਹਿਲਾਂ ਕਾਂਗਰਸੀ, ਫਿਰ ਆਮ ਆਦਮੀ ਪਾਰਟੀ ਸੇ ਹੁਣੇ ਤਾਜ਼ਾ ਬੀਜੇਪੀ ਚ ਆਇਆ ਅਸ਼ੋਕ ਤਵਰ ਮੁੰਡਾ, ਕੀ ਆ ਜਿਹੜਾ ਪਹਿਲਾਂ ਪ੍ਰਧਾਨ ਰਿਹਾ ਹਰਿਆਣੇ ਤੋਂ। ਉਹਨੂੰ ਫਟਾਫਟ ਬੁਲਾਇਆ ਕਿ ਤੂੰ ਹੀ ਪਰਨਾ ਪਾ ਬੀਜੇਪੀ ਵਾਲਾ ਨਵੀਨ ਜਿੰਦਲ ਦੇ, ਫਟਾਫਟ ਫੋਟੋ ਜਾਰੀ ਕਰੋ ਕਿ ਹਾਂ ਰਲ ਗਿਆ ਜੀ। 10 ਮਿੰਟ ਬਾਅਦ ਹੀ ਟਿਕਟ ਮਿਲ ਗਈ। ਠੀਕ ਹੈ, ਅੱਛਾ। ਸੋ ਇਸ ਲਈ ਇਹ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਵਰਕਰਾਂ ਦੀ, ਅੱਜ ਕੱਲ ਕੈਡਰ ਦੀ, ਅੱਜ ਕੱਲ ਪਾਰਟੀ ਨਾਲ ਖੜੀਆਂ ਪੀੜ੍ਹੀ ਦਰ ਪੀੜ੍ਹੀਆਂ ਧਿਰਾਂ ਦੀ, ਉਹਨਾਂ ਦਾ ਮੁੱਲ ਨਹੀਂ ਪੈਂਦਾ। ਅੱਜ ਕੱਲ ਪੈਸੇ ਦਾ, ਪਹੁੰਚ ਦਾ, ਫੇਮ ਦਾ, ਭਗਤੀ ਦਾ, ਉਹਦਾ ਮੁੱਲ ਪੈਂਦਾ। ਸੋ ਇਹ ਵਰਤਾਰੇ ਸਾਰੀਆਂ ਪਾਰਟੀਆਂ ਵਾਪਰ ਰਹੇ ਨੇ। ਪੰਜਾਬ ਚ ਵੀ ਭਾਜਪਾ ਦਾ ਵਰਕਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਕਿ ਸਾਡਾ ਤਾਂ ਪਾਰਟੀ ਨੇ ਵੀ ਮੁੱਲ ਨਹੀਂ ਪਾਇਆ ਤੇ ਵਿਰੋਧ ਵੀ ਅਸੀਂ ਝੱਲਿਆ, ਤੇ ਹੁਣ ਕਹਿੰਦੇ ਕਿ ਨਵੇਂ ਲੀਡਰ ਲਿਆਈ ਜਾਓ ਤੇ ਉਹਨੂੰ ਟਿਕਟਾਂ ਦੇਈ ਜਾਓ। ਇਹ ਕੁਛ ਹੋ ਰਿਹਾ ਜੀ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।